ਉਧਰ ਜਿਹੜਾ ਹਰਜੋਤ ਸਿੰਘ ਜੀ ਹਾਊਸ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਖਤਮ ਇੱਕ ਹਿਸਾਬ ਦੇ ਨਾਲ ਹੋ ਚੁੱਕਾ ਆ। ਕੁਛ ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਮਾਈਕ ਜੌਨਸਨ ਦੀ ਮਦਦ ਕਰਦੇ ਹੋਏ ਗਵਰਨਮੈਂਟ ਸ਼ਟਡਾਊਨ ਨੂੰ ਖਤਮ ਕਰ ਦਿੱਤਾ ਆ। ਨਾਲ ਹੀ ਇਸ ਦੇ ਵਿੱਚ 10 ਦਿਨ ਦਾ ਵਕਤ ਮਿਲ ਚੁੱਕਾ ਆ। ਆਪਸ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਫੰਡਿੰਗ ਆ ਉਸ ਨੂੰ ਬਹਾਲ ਬਾਅਦ ਦੇ ਵਿੱਚ ਕਰਨ ਦੇ ਲਈ। ਬਾਕੀ ਜਿਹੜੇ ਮਹਿਕਮੇ ਆ ਉਹ ਚੱਲਦੇ ਰਹਿਣਗੇ ਸਤੰਬਰ ਦੇ ਅਖੀਰ ਤੱਕ। ਤੇ ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਫੰਡਿੰਗ ਆ 2 ਅਮਰੀਕਨਸ ਦੇ ਆਈਸ ਦੀਆਂ ਗੋਲੀਆਂ ਦੇ ਹੱਥੋਂ ਮਰਨ ਤੋਂ ਬਾਅਦ ਚ ਉਹ ਸਿਰਫ 10 ਦਿਨ ਦੀ ਫੰਡਿੰਗ ਜਿਹੜੀ ਕੀਤੀ ਗਈ ਆ। 20 ਜਿਹੜੇ ਡੈਮੋਕ੍ਰੇਟਸ ਆ ਕਹਿੰਦੇ ਵੀ ਉਹਨਾਂ ਨੇ ਰਿਪਬਲਿਕਨਸ ਦੇ ਨਾਲ ਬੇਸਿਕਲੀ ਵੋਟ ਪਾਈ ਹੈਗੀ ਆ। ਫਿਰ ਵੀ ਇਹ ਜਿਹੜਾ ਹਰਜੋਤ ਸਿੰਘ ਜੀ ਵੋਟ ਆ ਬੜੀ ਹੀ ਕਲੋਜ਼ ਰਹੀ। 214 ਦੇ ਮੁਕਾਬਲੇ 217 ਵੋਟਾਂ ਦੇ ਨਾਲ ਡਿਪਾਰਟਮੈਂਟ ਆਫ ਡਿਫੈਂਸ, ਟ੍ਰੈਜਰੀ, ਹੈਲਥ ਐਂਡ ਹਿਊਮਨ ਸਰਵਿਸਿਜ਼, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਸਟੇਟ ਐਂਡ ਲੇਬਰ ਉਹਨਾਂ ਦੀ ਜਿਹੜੀ ਫੰਡਿੰਗ ਸਤੰਬਰ ਤੱਕ ਕਲੀਅਰ ਕਰ ਦਿੱਤੀ ਗਈ ਆ। ਟਰੰਪ ਹੁਣਾਂ ਦੇ ਕੋਲ ਇਹ ਬਿੱਲ ਜਿਹੜਾ ਪਾਸ ਹੋਇਆ ਪਹੁੰਚ ਚੁੱਕਾ ਤੇ ਉਹਨਾਂ ਨੇ ਆਲਰੇਡੀ ਉਸ ਦੇ ਉੱਤੇ ਸਾਈਨ ਕਰ ਦਿੱਤੇ ਆ। ਰਾਈਟ ਵਿੰਗ ਜੀਓਪੀ ਲਾਅ ਮੇਕਰਸ 21 ਜਿਹੜੇ ਆ ਰਿਪਬਲਿਕਨਸ ਉਹਨਾਂ ਨੇ ਉਲਟ ਜਿਹੜੀ ਆ ਇਸ ਤੇ ਵੋਟ ਪਾਈ। ਸੋ ਬਰਾਬਰ ਹੋ ਗਿਆ। 21 ਰਿਪਬਲਿਕਨ ਨੇ ਉਲਟ ਪਾਈ, 20 ਡੈਮੋਕ੍ਰੇਟਸ ਨੇ ਹੱਕ ਦੇ ਵਿੱਚ ਪਾਈ। ਤੇ ਜਿੱਦਾਂ ਆਪਾਂ ਸਵੇਰੇ ਵੀ ਦੱਸ ਰਹੇ ਸੀਗੇ ਵੀ ਇੱਕ ਰਿਪਬਲਿਕਨ ਜੇ ਉਲਟ ਜਾਂਦਾ ਹੈ ਤਾਂ ਇਹਨਾਂ ਦਾ ਸਰ ਜਾਣਾ ਆ ਤੇ ਉਹੀ ਚੀਜ਼ ਜਿਹੜੀ ਉਹ ਵਾਪਰੀ ਹੈਗੀ ਆ। ਸੋ ਹਾਊਸ ਦਾ ਜਿਹੜਾ ਫਰੀडम ਕਾਕਸ ਆ ਉਹਨਾਂ ਨੇ ਇਸ ਦੇ ਵਿੱਚ ਸੇਵ ਐਕਟ, ਵੋਟਰ ਆਈਡੀ ਲਾ ਉਹਦੀ ਮੰਗ ਜਿਹੜੀ ਉਹ ਕੀਤੀ ਸੀ, ਜਿਸ ਨੂੰ ਲੈ ਕੇ ਬਿਲਕੁਲ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਨਹੀਂ ਜਿਹੜੇ ਉਹ ਮੰਨ ਰਹੇ ਸੀਗੇ। ਸੋ ਉਸ ਨੂੰ ਬਾਹਰ ਰੱਖਿਆ ਗਿਆ। ਬਾਕੀ ਚੀਜ਼ਾਂ ਨੂੰ ਜਿਹੜਾ ਉਹ ਪਾਸ ਹੁਣ ਕਰ ਦਿੱਤਾ ਗਿਆ। ਸੋ ਗਵਰਨਮੈਂਟ ਸ਼ਟਡਾਊਨ ਹਰਜੋਤ ਸਿੰਘ ਜੀ ਖਤਮ ਹੋ ਜਾਵੇਗੀ, ਖਤਮ ਹੋ ਗਈ ਆ। ਤੇ ਕੁਛ ਦਿਨ ਹੀ ਇਸ ਵਾਰ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਬੰਦ ਹੋ ਕੇ ਚੱਲ ਪਈ ਆ। ਤੇ ਪਰ ਹੁਣ ਅਗਲੇ 2 ਹਫ਼ਤਿਆਂ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦਾ ਘਮਸਾਨ ਚੱਲਦਾ ਰਹੇਗਾ। ਦੱਸਦੇ ਨਾ ਸਿਰਫ ਨੈਗੋਸ਼ੀਏਟ ਕਰਨ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜੋ ਇਸ਼ੂਜ਼ ਆ ਮੇਨ ਜੋ ਡੈਮੋਕ੍ਰੇਟਸ ਇਹ ਕਹਿ ਰਹੇ ਹੈਗੇ ਆ ਵੀ ਜਦੋਂ ਫੈਡਰਲ ਏਜੰਟਸ ਕਿਸੇ ਨੂੰ ਅਰੈਸਟ ਕਰਨ ਜਾਂਦੇ ਆ ਉਹਨਾਂ ਦੇ ਕੋਲ ਵਾਰੰਟਸ ਹੋਣੇ ਚਾਹੀਦੇ ਆ ਤੇ ਉਹ ਮਾਸਕ ਨਾ ਪਾਉਣ। ਤੇ ਜੋ ਜੀਓਪੀ ਹੈਲਡ ਸਿਟੀਜ਼ ਹੈਗੀਆਂ ਆ ਉਹ ਕਹਿੰਦੀਆਂ ਵੀ ਨਹੀਂ ਇੱਦਾਂ ਹੀ ਰਹੂਗਾ। ਸੈਂਚੁਰੀ ਸਿਟੀਜ਼ ਦੇ ਨਾਲ ਲੜਾਈ ਚੱਲ ਰਹੀ ਹੈਗੀ ਆ। ਇਹ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੋਲ ਫਰਵਰੀ 13 ਤੱਕ ਜਿਹੜੀ ਆ ਇਹ ਪਹੁੰਚਣਾ ਚਾਹੀਦੀ ਸਾਰੀ ਇਨਫੋਰਮੇਸ਼ਨ ਨੈਗੋਸ਼ੀਏਸ਼ਨ ਵੀ ਅੱਗੇ ਕਿਸ ਤਰ੍ਹਾਂ ਉਹਨਾਂ ਨੂੰ ਫੰਡ ਕਰਨਾ ਆ ਤੇ ਕਿਸ ਤਰ੍ਹਾਂ ਜਿਹੜੀਆਂ ਇਹ ਰਿਕੁਆਇਰਮੈਂਟਸ ਡੈਮੋਕ੍ਰੇਟਸ ਵੱਲੋਂ ਰੱਖੀਆਂ ਗਈਆਂ ਹੈਗੀਆਂ। ਸੈਨੇਟ ਮੈਜੋਰਟੀ ਲੀਡਰ ਜੌਨ ਥੂਨੇ ਉਹਨਾਂ ਨੇ ਇਹ ਕਿਹਾ ਵੀ ਇਹ ਐਗਰੀਮੈਂਟ ਤੇ ਪਹੁੰਚਣਾ ਫਰਵਰੀ 13 ਤੱਕ ਬਹੁਤ ਔਖਾ ਆ। ਇਹ ਇਨਫੈਕਟ ਕਹਿੰਦੇ ਇੰਪੋਸੀਬਿਲਿਟੀ ਹੈਗੀ ਆ। ਬਹੁਤ ਸ਼ਾਰਟ ਸਮਾਂ ਹੈਗਾ ਜਿਹਦੇ ਵਿੱਚ ਇਹ ਨੈਗੋਸ਼ੀਏਸ਼ਨ ਕਰਨੀ ਪੈਣੀ ਆ। ਹਾਊਸ ਮਿਨੋਰਟੀ ਲੀਡਰ ਹਕੀਮ ਜੈਫਰੀਜ਼ ਨੇ ਇਹ ਕਿਹਾ ਵੀ ਇੱਕ ਹੋਰ ਸ਼ਾਰਟ ਟਰਮ ਪੈਚ ਹੈਗਾ ਆ ਆਫ ਦਾ ਟੇਬਲ ਫॉर ਡੈਮੋਕ੍ਰੇਟਸ। ਸੋ ਕਿਉਂਕਿ ਇਮੀਗ੍ਰੇਸ਼ਨ ਰੇਡਸ ਦਾ, ਇਮੀਗ੍ਰੇਸ਼ਨ ਫੈਡਰਲ ਏਜੰਟਸ ਦਾ ਬਹੁਤ ਵੱਡਾ ਇਸ਼ੂ ਬਣ ਚੁੱਕਾ ਜਦੋਂ ਤੋਂ 2 ਯੂਐਸ ਦੇ ਸਿਟੀਜ਼ਨ ਐਲੈਕਸ ਪ੍ਰੈਟੀ ਤੇ ਦੂਸਰੀ ਜਿਹੜੀ ਬੀਬੀ ਆ ਜੀ ਰੇਨੇ ਗੁੱਡ ਦੋਨਾਂ ਦਾ ਜਿਹੜਾ ਉਹਨਾਂ ਦੀ ਮੌਤ ਹੋ ਗਈ ਸੀ ਫੈਡਰਲ ਏਜੰਟ ਦੇ ਹੱਥੋਂ। ਐਲੈਕਸ ਪ੍ਰੈਟੀ ਤੱਕ ਤਾਂ ਹੁਣ ਤੱਕ ਉਹਨੂੰ ਹੋਮੋਸਾਈਡ ਤੱਕ ਵੀ ਗਿਣਿਆ ਜਾ ਰਿਹਾ ਹੈਗਾ ਵੀ ਇਹ ਫੈਡਰਲ ਏਜੰਟਸ ਦੇ ਹੱਥੋਂ ਹੋਇਆ ਹੈਗਾ ਆ। ਸੋ ਇਮੀਗ੍ਰੇਸ਼ਨ ਐਨਫੋਰਸਮੈਂਟ ਡੀਲ ਦੇ ਉੱਤੇ ਕਿੰਨਾ ਕੁ ਇਹ ਰਲ ਕੇ ਕੰਮ ਕਰ ਸਕਦੇ ਹੈਗੇ ਆ ਚੱਕ ਸ਼ੂਮਰ ਹੋਣੀ ਤੇ ਕਿਉਂਕਿ ਥੂਨੇ ਜੋ ਆ ਰਿਪਬਲਿਕਨ ਆ ਉਹ ਕਹਿੰਦੇ ਵੀ ਮੈਂ ਸਾਥ ਦਊਂਗਾ ਡੈਮੋਕ੍ਰੇਟਸ ਦਾ। ਸੈਨੇਟਰ ਬ੍ਰਾਇਨ ਸ਼ੈਜ਼ ਜੋ ਹੈਗੇ ਹਵਾਈ ਤੋਂ ਉਹਨਾਂ ਨੇ ਕਿਹਾ ਵੀ ਡਿਫਿਕਲਟ ਹੋਊਗੀ ਬਹੁਤ ਡੀਲ ਕਿ ਕਿਸੇ ਤਰ੍ਹਾਂ ਜਿਹੜਾ ਵਿਦਆਊਟ ਟਰੰਪ ਡਿਸਾਈਡਿੰਗ ਟੂ ਡਰੈਗ ਰਿਪਬਲਿਕਨਸ ਉਹਦੇ ਡਾਇਰੈਕਸ਼ਨ ਦੇ ਵਿੱਚ ਜਿਹੜੀ ਨਾਰਮਲੀ ਅਨਕੰਫਰਟੇਬਲ ਆ ਉਹਨਾਂ ਦੇ ਲਈ। ਸੋ ਇਹ ਦੇਖਦੇ ਆ ਕੀ ਹੁੰਦਾ ਇਹਦੇ ਉੱਤੇ। ਪਰ ਅਲਟੀਮੇਟਲੀ ਜੋ ਗਵਰਨਮੈਂਟ ਆ ਉਹ ਸ਼ਟਡਾਊਨ ਸੀ ਉਹ ਓਪਨ ਹੋ ਗਈ ਹੈਗੀ ਜੀ।